ਇਹ ਪਾਸਪੋਰਟ ਨੇ 13 1 2 3 4 5 6 7 8 9 10 11 12 ਤੇ 13 ਪਾਸਪੋਰਟ ਨੇ। ਅਲਹਮਦੁਲਿਲਾ ਅਸੀਂ ਸਾਰੀ ਫੈਮਿਲੀ, ਸਾਰੇ ਘਰ ਵਾਲੇ ਸਮੇਤ, ਬੱਚਿਆਂ ਸਮੇਤ, ਮੇਰੀ ਮਾਂ, ਮੇਰੇ ਭਾਈ, ਮੇਰੀ बीवी, ਮੇਰੀਆਂ ਭੈਣਾਂ, ਅਸੀਂ ਸਾਰੀ ਫੈਮਿਲੀ ਅਲਹਮਦੁਲਿਲਾ ਉਮਰੇ ਤੇ ਜਾ ਰਹੇ ਹਾਂ। ਅੱਲਾ ਦਾ ਬੜਾ ਸਾਰਾ ਸ਼ੁਕਰ ਹੈ, ਬੜਾ ਸਾਰਾ ਅੱਲਾ ਦਾ ਫਜ਼ਲ ਹੈ ਕਿ ਅੱਲਾ ਪਾਕ ਦੀ ਜ਼ਾਤ ਨੇ ਆਪਣੀ ਜਨਾਬ ਚੋਂ ਆਪਣੀ ਬਾਰਗਾਹ ਦੇ ਵਿੱਚ ਕਬੂਲ ਕੀਤਾ ਤੇ ਸਾਨੂੰ ਆਪਣੇ ਪਾਕ ਦੀਵਾਰੇ ਦੇ ਉੱਤੇ ਬੁਲਾਇਆ ਹੈ। ਔਰ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਉਹਨਾਂ ਦੋਸਤਾਂ ਦਾ ਕਿ ਜਿਨ੍ਹਾਂ ਸਾਡੇ ਵਾਸਤੇ ਬੜੀਆਂ ਦੁਆਵਾਂ ਕੀਤੀਆਂ ਕਿ ਅੱਲਾ ਪਾਕ ਦੀ ਜ਼ਾਤ ਬੁਲਾਵੇ। ਇਹ ਵੇਖੋ ਨਾ ਸਾਰੇ ਵੀਜ਼ੇ ਪਏ ਨੇ ਮਾਸ਼ਾਅੱਲਾ, ਸਾਰੀ ਫੈਮਿਲੀ ਦੇ ਸਾਡੇ ਵੀਜ਼ੇ ਨੇ। ਤੇ ਇਹ ਅਲਹਮਦੁਲਿਲਾ ਰਿਆਲ ਜਿਹੜੇ ਨੇ ਚੇਂਜ ਕਰਾ ਲਏ ਨੇ ਉੱਥੇ ਜਾਣ ਵਾਸਤੇ, ਤਾਂ ਕਿ ਜ਼ਰੂਰਤ ਪੈਣੀ ਹੈ ਤੇ ਬਵਕਤ ਜ਼ਰੂਰਤ ਜਿਹੜਾ ਸਾਨੂੰ ਇਹ ਰਿਆਲ ਕੰਮ ਦੇਣ ਉੱਥੇ। ਯਾਨੀ ਇਹ ਚੀਜ਼ਾਂ ਹੁੰਦੀਆਂ ਨੇ ਜਿੱਥੇ ਦੂਜੇ ਸਾਰੇ ਲਵਾਜ਼ਮਾਤ ਹੋ ਗਏ ਨੇ, ਯਾਨੀ ਕਿ ਵੀਜ਼ਾ, ਹੋਟਲ ਬੁਕਿੰਗ, ਟਿਕਟ ਵਗੈਰਾ ਵਗੈਰਾ, ਉੱਥੇ ਇਹਨਾਂ ਰਿਆਲਾਂ ਦੀ ਵੀ ਜ਼ਰੂਰਤ ਹੋਣੀ ਹੈ ਕਿਉਂਕਿ ਉੱਥੇ ਜਾ ਕੇ ਇਸਤੇਮਾਲ ਤੇ ਕਿੰਨੇ ਰੁਪਈਆ 15,000 ਰਿਆਲ, ਯਾਨੀ ਕਿ ਇਹ ਸਾਰੇ ਜਿਹੜੇ ਰਿਆਲ ਨੇ ਇਹ ਉੱਥੇ ਜਾ ਕੇ ਸਾਡਾ ਖਰਚਾ ਹੋਣਾ 15,000 ਰਿਆਲ ਸਾਡੇ ਕੋਲ ਹੈ। ਉੱਥੇ ਜਾਵਾਂਗੇ, ਮਜ਼ੀਦ ਜ਼ਰੂਰਤ ਪਏਗੀ ਤਾਂ ਇਨਸ਼ਾਅੱਲਾ ਉੱਥੇ ਜਾ ਕੇ ਹੋਰ ਚੇਂਜ ਕਰਾ ਲਵਾਂਗੇ, ਲੇਕਿਨ ਇਹ ਸਾਡੇ ਕੋਲ ਰਿਆਲ ਸਾਡਾ ਖਰਚਾ ਹੈ। ਤੇ ਬੜਾ ਸਾਰਾ ਅੱਲਾ ਦਾ ਸ਼ੁਕਰ ਅਦਾ ਕਰਨਾ ਕਿ ਅੱਲਾ ਪਾਕ ਨੇ ਆਪਣਾ ਕਰਮ ਕੀਤਾ। ਮੈਂ ਇੱਕ ਬੜਾ ਅਹਿਮ ਪੈਗਾਮ ਦੇਣਾ ਚਾਹੁੰਦਾ ਵੇਖਣ ਵਾਲਿਆਂ ਨੂੰ ਕਿ ਮੇਰੇ ਕੋਲ ਇੰਨਾ ਕੁ ਖਰਚਾ, ਇੰਨੇ ਕੁ ਵਸਾਇਲ ਹੈ ਨੇ ਕਿ ਮੈਂ ਕਿਸੇ ਕੋਲੋਂ ਕਿਸੇ ਚੀਜ਼ ਦੀ ਵੀ ਉਮੀਦ ਨਹੀਂ ਰੱਖਦਾ ਔਰ ਕਿਸੇ ਕੋਲੋਂ ਵੀ ਕਿਸੇ ਚੀਜ਼ ਦਾ ਲਾਲਚ ਨਹੀਂ ਰੱਖਦਾ। ਜਿੰਨੇ ਮਿਲਣਾ ਚਾਹੁੰਦੇ ਨੇ ਮੱਕੇ ਜਾਂ ਮਦੀਨੇ ਉਹ ਮੈਨੂੰ ਮਿਲ ਸਕਦੇ ਨੇ। ਮੈਨੂੰ ਕਿਸੇ ਕੋਲੋਂ ਕੁਝ ਨਹੀਂ ਚਾਹੀਦਾ। ਜਿਵੇਂ ਮੈਂ ਇੱਥੇ ਅਲਹਮਦੁਲਿਲਾ ਆਇਆ ਗਿਆ ਦੀ ਖਿਦਮਤ ਵਾਜ਼ੇ ਕਰਨਾ, ਮੈਂ ਉੱਥੇ ਵੀ ਆਇਆਂ ਦੀ ਖਿਦਮਤ ਜ਼ਰੂਰ ਕਰਾਂਗਾ। ਮੈਨੂੰ ਕਿਸੇ ਕੋਲੋਂ ਲਾਲਚ ਨਹੀਂ। ਅਗਰ ਕੋਈ ਮਿਲਣ ਆਉਂਦਾ ਤੇ ਵੀਡੀਓ ਬਣਾਉਣ ਦਾ ਮਕਸਦ ਇਹ ਨਹੀਂ ਕਿ ਮੈਨੂੰ ਕਿਸੇ ਕੋਲੋਂ ਕੋਈ ਲਾਲਚ ਹੈ, ਕੋਈ ਆਏ ਤੇ ਮੈਨੂੰ ਤੋਹਫਾ ਦੇ ਜਾਂ ਇੰਨਾ ਵੱਡਾ ਖਰਚ ਕਰ ਰਿਹਾ ਵਾਂ, ਕੋਈ ਇਸ ਚੀਜ਼ ਦਾ ਇਹ ਮਫਾਦ ਨਹੀਂ ਕਿ ਮੈਂ ਆਉਣ ਵਾਲਿਆਂ ਕੋਲੋਂ ਕਿਸੇ ਚੀਜ਼ ਦੀ ਉਮੀਦ ਰੱਖਾਂ। ਦੂਸਰੇ ਨੰਬਰ ਦੇ ਉੱਤੇ ਅਗਰ ਕੋਈ ਤੋਹਫਾ ਆਪਣੀ ਮਰਜ਼ੀ ਨਾਲ ਦਿੰਦਾ ਜਾਂ ਕੋਈ ਮਤਲਬ ਖਿਦਮਤ ਕਰਦਾ ਤੇ ਹਦੀਸ ਪਾਕ ਦਾ ਇਹ ਯਾਨੀ ਕਿ ਮਫਹੂਮ ਹੈ ਕਿ ਤੁਸੀਂ ਅਗਲੇ ਦੀ ਦਾਵਤ ਕਬੂਲ ਕਰੋ, ਉਹਦੇ ਤੋਹਫੇ ਨੂੰ ਨਾ ਠੁਕਰਾਓ। ਤੀਸਰੇ ਨੰਬਰ ਤੇ ਅਹਿਮ ਗੱਲ ਇਹ ਵੇ ਕਿ ਅਸੀਂ ਕਿਸੇ ਕੋਲ ਵੀ ਉੱਥੇ ਯਾਨੀ ਕਿ ਪਾਕ ਧਰਤੀ ਤੇ ਜਾ ਕੇ ਤੇ ਕਿਸੇ ਦੇ ਕੋਲ ਨਹੀਂ ਜਾਵਾਂਗੇ। ਜਿਹਨੇ ਮਿਲਣਾ ਉਹ ਸਾਨੂੰ ਮਿਲਣ ਵਾਸਤੇ ਹਰਮ ਪਾਕ ਆਵੇ। ਤੁਹਾਨੂੰ ਸਾਰਿਆਂ ਨੂੰ ਅੱਲਾ ਪਾਕ ਦੀ ਜ਼ਾਤ ਆਪਣੇ ਪਾਕ ਦੀਵਾਰੇ ਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਬੁਲਾਵੇ। ਹਰ ਬੰਦੇ ਦੇ ਦਿਲ ਦੀ ਹਸਰਤ, ਹਰ ਬੰਦੇ ਦੇ ਦਿਲ ਦੀ ਇਹ ਤਾਂਘ ਹੁੰਦੀ ਹੈ ਕਿ ਅਸੀਂ ਵੀ ਜਿਨ੍ਹਾਂ ਦੇ ਉੱਤੇ ਦਰੂਦ ਪੜ੍ਹਨੇ ਆ, ਜਿਨ੍ਹਾਂ ਤੇ ਸਲਾਮ ਪੇਸ਼ ਕਰਨੇ ਆ, ਜਿਨ੍ਹਾਂ ਦਾ ਕੁਰਾਨ ਪੜ੍ਹਨੇ ਆ, ਅਸੀਂ ਇੱਕ ਵਾਰੀ ਉਸ ਪਾਕ ਦਰ ਦੀ ਜ਼ਿਆਰਤ ਕਰੀਏ। ਪਾਕ ਪਰਵਰਦਿਗਾਰ ਦੇ ਕੋਲ ਕਿਸੇ ਚੀਜ਼ ਦਾ ਘਾਟਾ ਨਹੀਂ। ਉਹ ਪੱਥਰ ਦੇ ਵਿੱਚ ਕੀੜੇ ਦੀ ਵੀ ਸੁਣਦਾ, ਅਸੀਂ ਤੇ ਉਂਝ ਅਸ਼ਰਫੁਲ ਮਖਲੂਕ ਆ, ਸਾਡੀ ਵੀ ਉਹੀ ਸੁਣਦਾ। ਇੱਕੋ ਹੀ ਦਾਤਾ ਹੈ, ਇੱਕੋ ਹੀ ਖਾਲਕ ਹੈ, ਇੱਕੋ ਹੀ ਮਾਲਕ ਹੈ। ਉਹੀ ਸਾਰਿਆਂ ਨੂੰ ਦੇਣ ਵਾਲਾ ਹੈ, ਉਹੀ ਸਾਰਿਆਂ ਦੀ ਸੁਣਨ ਵਾਲਾ ਹੈ, ਕਿਉਂਕਿ ਬਿਹਤਰੀਨ ਔਰ ਬਿਹਤਰ ਅੱਲਾ ਰੱਬੁਲ ਇੱਜ਼ਤ ਹੀ ਜਾਣਦਾ ਹੈ। ਇਹ ਗੱਲ ਮਨਜ਼ੂਰੀ ਦੀ ਭਾਜੀ, ਇਹ ਉਹ ਸੱਦ ਲੈ, ਉਹਦੀ ਮਿਹਰਬਾਨੀ। ਇਹ ਸਾਰਾ ਸਮਝੋ ਕਿ ਉਹਦਾ ਹੀ ਫਜ਼ਲ ਹੈ, ਪੈਸਿਆਂ ਨਾਲ ਨਹੀਂ ਜੇ ਕੁਝ ਹੁੰਦਾ। ਬਾਕੀ ਨੀਅਤਾਂ ਦੇ ਸੌਦੇ ਜੇ, ਇਹ ਗੱਲ ਆਪਣੇ ਜ਼ਿਹਨ 'ਚ ਰੱਖਿਓ, ਸੌਦੇ ਨੀਅਤਾਂ ਦੇ ਜੇ। ਤੁਸੀਂ ਦਿਲੋਂ ਪੁਕਾਰੋ, ਦਿਲੋਂ, ਅੱਲਾ ਦੀ ਕਸਮ ਹੈ ਉਹ ਤੁਹਾਡੇ ਦਿਲ ਦੀਆਂ ਹੀ ਤੇ ਜਾਣਦਾ। ਜਦੋਂ ਤੁਸੀਂ ਦਿਲੋਂ ਯਾਦ ਕਰੋਗੇ ਨਾ ਤੇ ਉਹ ਦਿਲਾਂ ਦੀਆਂ ਜਾਣਦਾ, ਇਨਸ਼ਾਅੱਲਾ ਤੁਹਾਡੇ ਦਿਲਾਂ ਦੀਆਂ ਪੂਰੀਆਂ ਵੀ ਕਰ ਛੜੇਗਾ। ਤੇ ਜੇ ਤੂੰ ਭਾਵੇਂ ਮਨ ਕੇ ਫੇਰਦੇ ਵੀ ਉਹਨੇ ਆਖਿਆ ਤੇਰਾ ਅੰਦਰ ਹੀ ਨਹੀਂ ਫੇਰਦਾ ਪਿਆ, ਤੂੰ ਕੀ ਕਰਨਾ ਫੇਰ ਕੇ ਪਿਆ। ਸਮਝ ਆਈ ਗੱਲ ਨਹੀਂ। ਅੱਲਾ ਸੋਹਣਾ ਦੀ ਤੁਹਾਡੇ ਸਾਰਿਆਂ ਦੀਆਂ ਦਿਲੀ ਨੇਕ ਮੁਰਾਦਾਂ ਪੂਰੀਆਂ ਕਰੇ। ਆਪਣਾ ਬੜਾ ਸਾਰਾ ਖਿਆਲ ਰੱਖਿਓ। ਮਿਲਨੇ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾ ਸੋਹਣੇ ਦੇ ਵਾਲੇ